अस्सलाम वालेकुम नाज़रीन, सरदार कमाल तुहाडी खिदमत हाज़र है। तुसीं देख रहे हो सरदार कमाल ऑफिशियल चैनल। जिस तरह कि इस तुहाडे वादा कीता है कि जिहड़ा बंदा अपने काम दा किंग होएगा असीं तुहाडी उहदे नाल मुलाकात जरूर करावांगे। अज दे जिहड़े साडे कोल किंग ने, पहले किंग ऑफ फैसलाबाद होए, फिर किंग ऑफ पंजाब, फिर किंग ऑफ पाकिस्तान। मेरी मुराद मेरा जान तो प्यारा भरा तारिक टैडी। मैं बहुत मशहूर है डैडी साहब, तुसीं टाइम दिता सर, तुहाडी मेहरबानी। डैडी साहब तुहाडे बारे च मस्ताना साहब दा फरमान है, अल्लाह उन्होंने जन्नत जगह देवे कि टैडी ऐसे तेज है जैसे पिस्तौल की गोली। ਇਹਦੇ ਚ ਸਰਦਾਰ ਸਾਹਿਬ ਮੇਰਾ ਕੋਈ ਕਮਾਲ ਨਹੀਂ, ਇਹਦੇ ਚ ਜਿੰਨਾ ਵੀ ਕਮਾਲ ਹੈ ਮਸਤਾਨਾ ਸਾਹਿਬ ਦਾ ਕਮਾਲ ਹੈ। ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਮੈਨੂੰ ਆਪਣੇ ਨਾਲ ਲਾਈਕ ਕੀਤਾ, ਉਹਨਾਂ ਨੇ ਮੈਨੂੰ ਡਰਾਮਾ ਕਰਵਾਇਆ ਔਰ ਉਸ ਡਰਾਮੇ 'ਚ ਮੈਂ ਹਿੱਟ ਹੋਇਆ ਤੇ ਅੱਜ ਅੱਲਾ ਦੇ ਫਜ਼ਲ ਨਾਲ ਮੈਂ ਤੁਹਾਡੇ ਨਾਲ ਬੈਠਾ। ਵਾਹ। ਨਹੀਂ, ਮਸਤਾਨਾ ਸਾਹਿਬ ਨੇ ਜਦ ਤੱਕ ਤੁਹਾਡੀ ਜੋੜੀ ਰਹੀ, ਮਤਲਬ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਕਦੇ ਮਹਿਸੂਸ ਕੀਤਾ ਕਿ ਤੁਹਾਡੀ ਅੱਗੋਂ ਵੀ ਕਿਸੇ ਨਾਲ ਜੋੜੀ ਬਣਨੀ ਚਾਹੀਦੀ ਸੀ ਲੇਕਿਨ ਵਕਤ ਲੰਘ ਗਿਆ। ਵਾਹ। ਹੁਣ ਨਹੀਂ ਬਣ ਸਕਦੀ। ਵਾਹ ਵਾਹ। ਡੈਡੀ ਸਾਹਿਬ ਤੁਹਾਡੇ ਫਨ ਦਾ ਆਗਾਜ਼ ਮੇਰੇ ਖਿਆਲ ਫੈਸਲਾਬਾਦ ਤੋਂ ਹੀ ਹੋਇਆ ਜੀ? ਫੈਸਲਾਬਾਦ ਤੋਂ ਜੀ। ਇਹ ਕਿਸ ਸੰਨ ਦੀ ਗੱਲ ਹੈ? ਇਹ ਸਨ ਮੇਰੇ ਖਿਆਲ 1999 ਵਿੱਚ ਜੀ। ਪਹਿਲੇ ਮੈਂ 4-5 ਸਾਲ ਸਟਰਗਲ ਕੀਤੀ ਹੈ, ਯਾਨੀ ਕਿ ਆਊਟ ਆਫ ਸਿਟੀ ਸ਼ਹਿਰਾਂ ਚ ਗਿਆ, ਚੱਕਾਂ ਚ ਗਿਆ, ਪਿੰਡਾਂ ਚ ਗਿਆ। ਨਹੀਂ, ਫੈਸਲਾਬਾਦ ਆਰਟਸ ਕੌਂਸਲ ਜਦੋਂ ਡਰਾਮੇ ਹੁੰਦੇ ਸਨ ਜੀ, ਉਦੋਂ ਮੈਂ ਡਰਾਮਾ ਦੇਖਣ ਆਉਂਦਾ ਸਾਂ। ਡਰਾਮਾ ਦੇਖਣ ਆਉਂਦੇ ਸੀ, ਮੇਰੇ ਕੋਲ ਤੁਹਾਡੇ ਕੋਲ ਉੱਥੇ ਕੋਈ ਕੰਟੀਨ ਦਾ ਠੇਕਾ ਵੇਕਾ ਵੀ ਸੀ ਜਾਂ ਤੁਸੀਂ ਕੋਈ ਲਿਆ ਸੀ ਕਿਸੇ? ਨਹੀਂ, ਉਹ ਮੈਂ ਠੇਕੇਦਾਰ ਦੇ ਕੋਲ ਬਹਿੰਦਾ ਸਾਂ, ਡਰਾਮੇ ਲਵਾਉਂਦਾ ਸੀ। ਉਹਨਾਂ ਦਾ ਨਾਂ ਸੀ ਤਾਜ ਹੈਦਰ ਸਾਹਿਬ। ਤੇ ਮੈਂ ਉਹਨਾਂ ਨੂੰ ਦੱਸਿਆ ਮੈਨੂੰ ਡਰਾਮੇ ਦਾ ਸ਼ੌਕ ਸੀ। ਮੈਨੂੰ ਇੰਨਾ ਜਨੂਨ ਸੀ ਕਿ ਉਦੋਂ ਮੇਰੇ ਖਿਆਲ ਤੰਬੂ ਲੱਗਦੇ ਸੀ ਤੇ ਇੱਕ ਥੜਾ ਬਣਿਆ ਹੁੰਦਾ ਸੀ, ਉਹਦੇ ਤੇ ਤੁਸੀਂ ਵੀ ਸੀ, ਅਲਬੇਲਾ ਸਾਹਿਬ ਸੀ, ਅੱਲਾ ਜੰਨਤ ਚ ਘਰ ਕਰੇ, ਤਾਰ ਜੁਏਸਾ ਵੀ ਕੰਮ ਕਰ ਰਹੇ ਸੀ। ਤੇ ਮੈਂ 10 ਰੁਪਏ ਦੇ ਕੇ ਨਾ ਤੇ ਕਨਾਤ ਦੇ ਥੱਲਿਓਂ ਜਾ ਕੇ ਡਰਾਮਾ ਦੇਖਦਾ ਹੁੰਦਾ ਸੀ। ਯਾਨੀ ਥੱਲੇ ਅੰਦਰ ਚਲ ਜਾਂਦੇ? ਔਰ ਮੇਰਾ ਕਿਹੜਾ ਟਾਈਮ ਲੱਗਦਾ ਸੀ, ਮੈਂ ਤੇ ਨਿਕਲਣ ਦੀ ਕਰਦਾ ਹਾਂ। ਵਾਹ। ਤੇ ਮੁਗਲਾਂ ਦੇ ਮੁੰਡਾ ਸ਼ੁਗਲਾਂ ਵਾਲੇ ਕੰਮ 'ਚ ਪੈ ਗਿਆ, ਇਹ ਕਿਸ ਤਰ੍ਹਾਂ ਹੋਗੀ? ਤੁਸੀਂ ਤੇ ਸਰ, ਤੁਸੀਂ ਵੀ ਗੁਜਰੋ, ਮੱਝਾਂ ਚੋਇਆ ਕਰੋ, ਤੁਸੀਂ ਕਿਹੜੇ ਕੰਮ 'ਚ ਪੈ ਗਏ? ਯਾਰ ਮੱਝਾਂ ਮੇਰੇ ਕੋਲ ਨਹੀਂ ਚਾਹੀਦੀ, ਤੁਹਾਡਾ ਤੇ ਕਿਲਾ ਜੇ ਕਾਇਮ ਮੁਗਲਾਂ ਦਾ, ਤੇ ਤੁਸੀਂ ਕਿਉਂ ਇਸ ਕੰਮ 'ਚ ਕਿਸ ਤਰ੍ਹਾਂ ਆਏ? ਬਸ ਇੱਕ ਕੁਦਰਤ ਦਾ ਨਿਜ਼ਾਮ ਹੁੰਦਾ, ਜਿੱਥੇ ਅੱਲਾਹ ਤਾਲਾ ਨੇ ਰਿਜ਼ਕ ਲਿਖਿਆ ਹੁੰਦਾ ਨਾ, ਬੰਦਾ ਉੱਥੇ ਤੱਕ ਪਹੁੰਚ ਜਾਂਦਾ ਹੈ। ਲੇਕਿਨ ਉਹ ਮਾਂ-ਬਾਪ ਦੀ ਦੁਆ ਨਾਲ ਪਹੁੰਚਦਾ ਹੈ ਔਰ ਵੱਡਿਆਂ ਦੀ ਇੱਜ਼ਤ ਜਿਹੜਾ ਕਰੇ ਉਹਦੀ ਦੁਆ ਨਾਲ ਪਹੁੰਚਦਾ ਹੈ। ਮੈਂ ਜਿੰਨੇ ਵੀ ਦੇਖੇ ਨੇ ਅਜੇ ਤੱਕ ਸਟਾਰ ਆਏ ਨੇ, ਲੇਕਿਨ ਇਨਸ਼ਾਅੱਲਾ ਤਾਲਾ ਮੇਰੇ ਹਿਸਾਬ ਨਾਲ ਫੈਸਲਾਬਾਦ 'ਚ ਸਭ ਤੋਂ ਜ਼ਿਆਦਾ ਤੁਹਾਡਾ ਨਾਂ ਸੀ ਤਾਰਿਕ ਜੁਏਸਾ ਤੋਂ ਬਾਅਦ। ਲੋਕੀ ਤੁਹਾਨੂੰ ਬਹੁਤ ਲਾਈਕ ਕਰਦੇ ਸੀ, ਦੇਖਣ ਆਉਂਦੇ ਸੀਗੇ, ਲੇਕਿਨ ਇੱਕ ਨਾਂ ਸੀ। ਫਿਰ ਤੁਸੀਂ ਲਾਹੌਰ ਆ ਕੇ ਸਭ ਤੋਂ ਪਹਿਲੇ ਆਪਣਾ ਮਕਾਮ ਬਣਾਇਆ और इतना लंबा ड्रामा अरसा चलिया, जन्म जन्म की मैली चादर जी। यानी कि साडे को टिकट जो के पैसे नहीं सी कि 3 साल ड्रामा चलिया कि असि तुहाडा ड्रामा वेख सकीए। फिर मीटर मेरा बिल तेरा वो भी चलिया। फिर होर तुहाडे बेशुमार ड्रामे ने 6-6 महीने साल तो थल्ले नहीं चले, लेकिन अच्छा क्रेडिट तुहानू जांदा है फैसलाबाद। जरूर नवाजी तुहाडी। डैडी साहब तुहाडे बारे च स्टार्ट ते कई सीनियर्स ने बड़ा इतराज कीता कि यार तारिक टैडी एक मुंडा है आउटडोर तो ते ओ गंदियां गल्लां करदा है ਤੇ ਉਹਨੂੰ ਥੀਏਟਰ ਤੇ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ। ਫਿਰ ਤੁਹਾਡਾ ਮਸਤਾਨਾ ਸਾਹਿਬ ਨਾਲ ਜਦੋਂ ਜੋੜੀ ਬਣੀ, ਫਿਰ ਤੁਸੀਂ ਮਾਸ਼ਾਅੱਲਾ ਬਹੁਤ ਲੰਬਾ ਕੰਮ ਕੀਤਾ, ਤੇ ਉਹ ਕਿਆ ਤੁਹਾਡੇ ਤੇ ਇਲਜ਼ਾਮ ਸੀ ਜਾਂ ਕੋਈ ਐਸੀ ਗੱਲ ਹੋਈ ਵੀ ਕਦੀ? ਸਰਦਾਰ ਸਾਹਿਬ, ਜਿਹੜੀ ਤੁਸੀਂ ਗੱਲ ਕਰਦੇ ਹੋ ਵਲਗਰ ਦੀ, ਮੈਂ ਵਲਗਰ ਬਿਲਕੁਲ ਕਰਦਾ ਸਾਂ, ਲੇਕਿਨ ਮੈਂ ਸ਼ਹਿਰੋਂ ਬਾਹਰ ਕਰਦਾ ਸਾਂ, ਆਊਟਡੋਰ ਚ। ਅਗਰ ਮੈਂ ਜਿਸ ਜਗ੍ਹਾ ਤੋਂ ਕਲਿੱਕ ਹੋਇਆ ਉਹਦਾ ਨਾਮ ਹੈ ਅਲਹਮਰਾ ਹਾਊ। ਠੀਕ ਹੈ ਜੀ। ਠੀਕ ਹੈ, ਜਿੱਥੇ ਬਹੁਤ ਜ਼ਿਆਦਾ ਸਖਤੀ ਹੁੰਦੀ ਹੈ ਤੇ ਉਹ ਡਰਾਮਾ ਚੱਲਦਾ ਸੀ 16 ਦਿਨ। ਠੀਕ ਹੈ। ਲੇਕਿਨ ਡਰਾਮਾ ਇਤਨਾ ਕਲਿੱਕ ਹੋਇਆ, ਉਹਦੇ ਚ ਕਾਸਟ ਸੀ ਮਾਸ਼ਾਅੱਲਾ, ਅੱਲਾ ਜੰਨਤ ਚ ਘਰ ਕਰੇ, ਮਸਤਾਨਾ ਸਾਹਿਬ, ਸ਼ੀਬਾ ਹਸਨ ਸਾਹਿਬਾ, ਜ਼ੋਇਆ ਭੱਟ ਸੀ, ਅਸ਼ਰਫ ਰਾਈ ਸਾਹਿਬ, ਅੱਲਾ ਜੰਨਤ ਚ ਘਰ ਕਰੇ, ਯਾਨੀ ਟੀਮ ਕਾਫੀ ਸੀ। ਆਬਦ कश्मीरी साहब ला लो, रुखसार बेगम, बीना सहर, जमील बिस्मिल साहब, टीम बड़ी अच्छी जुड़ गई सी। लेकिन मस्ताना साहब ने कहा जी इन्हों को रोल कराना, प्रोड्यूसर नहीं सी मुतमिन हो रहे। वो कहते जी ड्रामा छड़ के दौड़ जाता है। तो मैं जी जब मेरे को साइकिल नहीं है तो मैं दौड़ के जाना जिथे भी जाना। तो इसलिए मस्ताना साहब ने रिक्वेस्ट की थी, तो उस ड्रामे के प्रोड्यूसर सी यूसुफ साहब, तो उन्होंने कही तुहाडे कहने रख लेंदे हैं, लेकिन यकीन नहीं। मैंने मस्ताना साहब ने तसल्ली दी, उन्होंने कहा यार तारिक मेरे कहते ने ड्रामा करना है तो पैसे नहीं वेखने। ठीक हो? मैं कहा ठीक है। उस दौरान मैं खैर मुल्तान दे विच सुपरस्टार सा अपने वक्त दा। मुल्तान च पहले हिट होने वाले आउटडोर दे मुंडे च तुहाडा नाम है? मेरा नाम जी उस वास्ते नासिर चिल्टी साहब लिखा गया, मेरा नाम है, क्योंकि उत्थे जिन्ने भी थिएटर बनेंगे मैं कट करके फिर मस्ताना साहब वाला आवां। उत्थे जितने भी थिएटर बने ने मेरा रिकॉर्ड लिखिया गया तारिक टैडी दी बेना बने। ठीक है। कार्ड कौंसल हुंदी सी छोटी जी, मेरा लोग ड्रामा नहीं सी देखण आंदे, फरदौस जमाल साहब करदे सी काम, इरफान खोसर साहब काम करदे, बिल्कुल लारी अड्डे दे सामने थिएटर सीगा आर्ट कौंसल दा ऊपर छोटा जिहा। ਤੇ ਉਹ ਮੇਰਾ ਖਿਆਲ ਕਾਰਡ ਦੇ ਕੇ ਨਾ ਲੋਕਾਂ ਨੂੰ ਆਉਂਦੇ ਸੀ ਘਰਾਂ 'ਚ ਕਿ ਡਰਾਮਾ ਦੇਖੋ ਤੇ ਨਾਲ ਬੋਤਲ ਦੇਾਂਗੇ ਤੁਹਾਨੂੰ ਪੀਣ ਲਈ, ਉਹ ਵੀ ਵੇਖੋ। ਲੇਕਿਨ ਆਡੀਅנס ਨਹੀਂ ਆਉਂਦੀ। ਬੋਤਲ ਕਿਹੜੀ ਦੇਾਂਗੇ?
ਪਾਣੀ ਵਾਲੀ ਜਾਂ ਕੋਕੋ ਵਾਲੀ ਤੁਸੀਂ ਆਪਣੇ ਵਾਲੀ ਨਾ ਬਣਾਓ, ਦੂਸਰੀ ਬੋਤਲ ਤੁਸੀਂ ਆਪਣੇ ਵਾਲ ਲੈ ਜਾਂਦੇ ਹਰ ਗੱਲ ਸੁਣਦਾ ਉਹ ਤੋਂ ਨਿਕਲ ਵੀ ਆਓ ਬਾਹਰ। ਤੇ ਲੇਕਿਨ ਮੈਂ ਅੱਲਾ ਜੰਨਤ ਚ ਘਰ ਕਰੇ ਇਸ ਟਾਈਮ ਸਾਰੇ ਹੀ ਇਸ ਤਰ੍ਹਾਂ ਸੀ। ਮੈਂ ਇੱਕ ਸਨਮੇ ਚ ਬੈਠਾ ਫੈਸਲਾਬਾਦ ਚ, ਤੇ ਮੈਨੂੰ ਸਨਮੇ ਦਾ ਨਾਂ ਨਹੀਂ ਯਾਦ, ਉਹ 4 ਸਨਮੇ ਹੁੰਦੇ ਸੀ ਇਕੱਠੇ। ਚੌਕੜਾ ਮੈਟਰੋਪੋਲ ਬੈਠਾ ਸਾਂ। ਮੈਨੂੰ ਅਮਜਦ ਜਵੇਦ ਸਾਹਿਬ ਅੱਲਾ ਜੰਨਤ ਚ ਘਰ ਕਰੇ ਉਹਨਾਂ ਕੇ ਯਾਰ ਤਾਰਕ ਤੇ ਡਰਾਮਾ ਕਰਨਾ। ਮੈਂ ਕਿਹਾ ਜੀ ਕਿੱਥੇ ਕਰਨਾ? ਕਹਿੰਦੇ ਮੁਲਤਾਨ। ਮੈਂ ਕਿਹਾ ਜੀ ਰੋਜ਼ੇ ਨੇ? ਕਹਿੰਦੇ ਰੋਜ਼ਿਆਂ ਚ ਉੱਥੇ ਚੱਲਦਾ ਹੈ, ਪਹਿਲੀ ਵਾਰੀ ਹੋਣਾ ਹੈ ਤੇ ਤੂੰ ਚੱਲ। ਤੇ ਮੈਂ ਕਿਹਾ ਜੀ ਠੀਕ ਹੈ। ਉਹਨਾਂ ਕੇ ਜੀ ਤੁਸੀਂ 1000 ਰੁਪਏ ਰੱਖੋ ਤੇ ਕੱਲ ਬੈਗ ਲੈ ਕੇ ਟ੍ਰੇਨ ਤੇ ਮੁਲਤਾਨ ਪਾਵਰ ਸਿਨੇਮੇ ਚ ਪਹੁੰਚ ਜਾਣਾ। ਤੇ ਡਰਾਮੇ ਦਾ ਨਾਮ ਸੀ ਵੈਲਕਮ ਨਰਗਸ। ਉਹਦੇ ਚ ਫਸਟ ਨਰਗਸ ਗਈ ਸੀ ਮਿਮੀ ਲਾਈਟ ਪੇਮੈਂਟ ਚ। ਅੱਛਾ ਜੀ। ਤੇ ਉਹ ਰੋਜ਼ਿਆਂ ਚ ਗਾਵਾਂ ਹੋਇਆ ਕੋਈ 20 ਦਿਨ 21 ਦਿਨ। ਅੱਛਾ। ਉਹਦੇ ਚ ਆਗਾ ਮਾਜਦ ਸਾਹਿਬ ਸੀ, ਲਬਾਸ ਸਾਹਿਬ ਵੀ ਅੱਲਾ ਜੰਨਤ ਚ ਘਰ ਕਰੇ ਉਹ ਵੀ ਸੀ ਮੌਜੂਦ। ਉੱਥੇ ਦੇ ਜਿਤਨੇ ਸਟਾਰ ਸੀ ਤੇ ਮੇਰਾ ਇੱਕ ਰੋਲ ਹੁੰਦਾ ਸੀ ਕਲਿੱਕ, ਜਿਹੜਾ ਮੈਂ ਫੈਸਲਾਬਾਦ ਕੀਤਾ ਸੀ ਸਾਈਂ ਦਾ ਰੋਲ, ਉਹ ਮੇਰਾ ਬੜਾ ਅੱਛਾ ਸੀਗਾ। ਉਹ ਮੈਂ ਉੱਥੇ ਕੀਤਾ। ਅਖੀਰ ਇੱਕ ਸ਼ੋਅ ਰਹਿੰਦਾ ਸੀਗਾ ਤੇ ਮੈਡਮ ਦਾ ਕੋਈ ਮਸਲਾ ਬਣ ਗਿਆ। ਉਹਦੇ ਪ੍ਰੋਡਿਊਸਰ ਵੀ ਜ਼ਫਰ ਸ਼ਰੀਫ ਸਾਹਿਬ ਸੀ। ਫੂਡ ਦਾ ਕੋਈ ਮਸਲਾ ਬਣਿਆ ਤੇ ਉਹਨਾਂ ਨੇ ਕਿਹਾ ਜੀ ਉਹ ਮੈਡਮ ਤੇ ਨਹੀਂ ਅੱਜ ਹੈਗੇ ਤੇ ਡਰਾਮੇ ਦਾ ਕੀ ਕਰੀਏ। ਤੇ ਉੱਥੇ ਲਿਖ ਕੇ ਲਾਤਾ ਬਾਹਰ ਬੁਕਿੰਗ ਤੇ ਕਿ ਫਿਲਮ ਸਟਾਰ ਨਰਗਸ ਕੰਮ ਨਹੀਂ ਕਰ ਰਹੀ। ਉਹਨਾਂ ਕੇ ਯਾਰ ਮੁੰਡਾ ਇੱਕ ਛੋਟਾ ਜਿਹਾ ਹੈਗਾ ਚਿੱਟੇ ਜਿਹੇ ਰੰਗ ਦਾ ਜਿਹੜਾ ਸਾਈਂ ਦਾ ਰੋਲ ਕਰ ਰਿਹਾ, ਉਹ ਹੈ? ਉਹਨਾਂ ਕਹੀ ਉਹ ਹੈ। ਉਹਨਾਂ ਕਹੀ ਤੁਸੀਂ ਟਿਕਟ ਦੇ ਦਿਓ। ਅੱਛਾ, ਚਿੱਟੇ ਰੰਗ ਦਾ ਤੁਸੀਂ ਉਦੋਂ ਵੀ ਮਸ਼ਹੂਰ ਸੋ? ਨਾ ਨਹੀਂ ਸੀ ਮੇਰਾ ਯਾਦ ਆ। ਅੱਛਾ ਠੀਕ ਹੈ। ਤੇ ਉਹਨਾਂ ਨੇ ਕਿ ਸਾਨੂੰ ਟਿਕਟ ਦੇ ਦਿਓ, ਲੇਕਿਨ ਅੱਲਾ ਦੇ ਫਜ਼ਲ ਨਾਲ ਉਸਦੇ ਬਾਵਜੂਦ ਵੀ ਸ਼ੋਅ ਪੈਕ ਸੀ। ਵੈਰੀ ਗੁੱਡ। ਠੀਕ ਹੈ। ਉਸ ਤੋਂ ਬਾਅਦ ਮੈਂ ਉੱਥੇ ਰਿਹਾ। ਉਸ ਤੋਂ ਬਾਅਦ ਮੇਰੇ ਸਾਹਮਣੇ ਰੈਕਸ ਥੀਏਟਰ ਬਣਿਆ, ਮੇਰੇ ਸਾਹਮਣੇ ਆਰਟ ਕੌਂਸਲ ਬਣੀ, ਫਿਰ ਸੰਗਮ ਥੀਏਟਰ ਬਣਿਆ, ਫਿਰ ਰੈਗੂਲਰ ਮੈਂ ਉੱਥੇ 3-4 ਸਾਲ ਕੰਮ ਕੀਤਾ। ਮੇਰੇ ਜਿਤਨੇ ਜੂਨੀਅਰ ਨੇ ਯਾਨੀ ਕਿ ਬੇਸ਼ੁਮਾਰ ਨੇ, ਅਲੀ ਖਾਨ ਹੋਇਆ, ਸ਼ਾਹਿਦ ਹਾਸ਼ਮੀ ਹੋਇਆ, ਸਲੀਮ ਅਲਬੇਲਾ ਨੂੰ ਮੈਂ ਲੈ ਕੇ ਗਿਆ ਸਾਂ ਘਰੋਂ। ਅੱਛਾ। ਸ਼ਾਹਿਦ ਹਾਸ਼ਮੀ, ਬੇਸ਼ੁਮਾਰ, ਨਾਸਰ ਚਨੋਟੀ ਸਾਹਿਬ ਨੂੰ ਮੈਂ ਲੈ ਗਿਆ। ਜਿਤਨੇ ਐਕਟਰ ਸੀ ਮੈਂ ਆਪਣੇ ਉੱਥੇ ਇਸਤੇਮਾਲ ਕਰਦਾ ਰਿਹਾ ਕਿ ਹਰ ਸਪੈਲ ਚ ਇਹ ਹੋਏਗਾ। ਉਹ ਛੋਟਾ ਜਿਹਾ ਹਾਲ ਹੁੰਦਾ ਸੀ ਰੈਕਸ 300 ਸੀਟ ਦਾ, ਮੇਰੇ ਖਿਆਲ ਮੇਰਾ ਨਾਂ ਲਿਖਦੇ ਸੀਗੇ ਤੇ ਉਹਦੇ ਚ ਵੀ ਆ ਗਿਆ ਮਾਜਦ, ਹਾਫਿਜ਼ ਸਜਾਦ, ਇਹ ਉਹਨਾਂ ਦੇ ਆਰਟਿਸਟ ਹੁੰਦੇ ਸੀ ਤੇ ਉਹ ਮੈਨੂੰ 2000 ਰੁਪਏ ਪਰ ਦੇ ਦਿੰਦੇ ਸੀਗੇ। ਉਦੋਂ 2000 ਰੁਪਏ ਬੜਾ ਹੁੰਦਾ ਸੀ। ਅਮਾਉਂਟ ਹੁੰਦੀ ਸੀ 60000 ਰੁਪਏ ਮਹੀਨੇ ਦੀ। ਤੇ ਉਹ ਮੇਰਾ ਖਿਆਲ ਪਹਿਲਾ ਸ਼ੋਅ ਜੁਮੇ ਤੋਂ ਬਾਅਦ ਪੈਕ ਹੋ ਜਾਂਦਾ ਸੀ ਤੇ ਦੂਸਰਾ ਕੁਝ 6 ਵਜੇ ਪੈਕ ਹੋ ਜਾਂਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਮਾਸ਼ਾਅੱਲਾ ਇਤਨਾ ਸਫ਼ਰ ਕੀਤਾ ਆਪਣੇ। ਉਸ ਤੋਂ ਬਾਅਦ ਮੈਂ ਮਸਤਾਨਾ ਸਾਹਿਬ ਦੀ ਗੱਲ, ਸੌਰੀ, ਮਸਤਾਨਾ ਸਾਹਿਬ ਨੇ ਕਿਹਾ ਜੀ ਇਹਨਾਂ ਕੋਲ ਡਰਾਮਾ ਕਰਾਓ, ਮੇਰੇ ਕਹਿਣ ਤੇ ਨਹੀਂ ਜਾਣਗੇ। ਮੈਂ ਲਾਹੌਰ ਆ ਕੇ ਫਿਰ ਸਟਰਗਲ ਕੀਤੀ ਦੁਬਾਰਾ। ਉੱਥੇ ਸੀੜੀਆਂ ਤੇ ਬਹਿਣ ਲੱਗ ਪਏ ਜਿਸ ਤਰ੍ਹਾਂ ਆਮ ਆਰਟਿਸਟ ਬਹਿੰਦੇ ਸੀ, ਅਸੀਂ ਬਹਿੰਦੇ ਹਾਂ, ਤੁਸੀਂ ਬੈਠਦੇ ਰਹੇ ਹੋ। ਜੀ ਜੀ। ਤੇ ਮਸਤਾਨਾ ਸਾਹਿਬ ਨੇ ਕਿਹਾ ਜੀ ਮੇਰਾ ਵਾਅਦਾ ਇਹ ਨਹੀਂ ਜਾਣਗੇ। ਉਹਨਾਂ ਨੇ ਮੈਨੂੰ ਕਿਹਾ ਤੁਸੀਂ ਖੁਸਰੇ ਦਾ ਰੋਲ ਕਰਨਾ ਤੇ ਮੇਰੇ ਭਰਾ ਹੋ। ਜਦੋਂ ਮੈਂ ਮਸਤਾਨਾ ਸਾਹਿਬ ਦਾ ਭਰਾ ਸਾਂ, ਉਧਰੋਂ ਰਖਸਾਲ ਸਾਹਿਬਾਂ ਦੇ ਭਾਈ ਸੀ ਰਾਈ ਸਾਹਿਬ, ਠੀਕ ਹੋ ਗਿਆ ਤੇ ਲੜਾਈ ਝਗੜਾ ਪੈਂਦਾ। ਮੈਨੂੰ ਉਹਨਾਂ ਨੇ ਪੇਮੈਂਟ ਦਿੱਤੀ 16 ਦਿਨ ਦੀ 3000 ਰੁਪਏ। ਮੈਂ ਕਿਹਾ ਠੀਕ ਹੋ ਗਿਆ। ਉਸ ਦੌਰ ਚ ਉੱਥੇ ਮੇਰਾ ਖਿਆਲ ਡੇਟ ਜਿਹੜੀ ਹੈ ਨਾ ਮੁੱਲ ਵਿਕਦੀ ਸੀ, 2-3 ਲੱਖ ਰੁਪਏ ਦੀ ਨਾ ਮੁੱਲ ਵਿਕਦੀ ਸੀ। ਉਸ ਡਰਾਮੇ ਚ ਸ਼ੀਬਾ ਹਸਨ ਸਾਹਿਬ ਵੀ ਬੈਨ ਹੋਏ ਸੀਗੇ, ਲੇਕਿਨ ਉਹਨਾਂ ਕਿਹਾ ਅਸੀਂ ਡਰਾਮਾ ਚਲਾਵਾਂਗੇ। ਉਹਨਾਂ ਅਗਲੇ ਪ੍ਰੋਡਿਊਸਰ ਕੋਲ ਡੇਟ ਮੁੱਲ ਲੈ ਲਈ। ਉਹ ਡਰਾਮਾ ਚੱਲਿਆ ਜੀ, ਓਵਰ ਪੈਕ, ਵੱਡਾ ਹਾਲ, ਰਿਕਾਰਡ ਯਾਫਤਾ 32 ਦਿਨ ਬੱਲੇ। ਤੇ ਇੱਕ ਪ੍ਰੋਗਰਾਮ ਚੱਲਦਾ ਸੀ ਮਨਸੂਰ ਅਲੀ ਖਾਨ ਸਾਹਿਬ ਦਾ, ਉਹਨਾਂ ਨੇ ਕੀਤਾ ਟੂ ਦੀ ਪੁਆਇੰਟ ਪ੍ਰੋਗਰਾਮ। ਉਹਨਾਂ ਮੈਨੂੰ ਸਵਾਲ ਕੀਤਾ ਜੀ ਤੁਸੀਂ ਬਰਗਰ ਕਰਦੇ ਹੋ, ਇਸ ਲਈ ਹਨੀਲ ਵੇਲਾ ਸਾਹਿਬ ਜੀ ਉਹ ਰਿਐਕਸ਼ਨ ਲਿਆ ਉਹਨਾਂ ਨੇ। ਮੈਂ ਕਿਹਾ ਸਰ ਜਿਹੜਾ ਇੱਕ ਦੇ ਵਲਗਰ ਕਰਦੇ ਉਹ ਜਿੱਥੋਂ ਮੈਂ ਹਿੱਟ ਹੋਇਆ ਉੱਥੇ ਤੇ ਵਲਗਰ ਦਾ ਨਾਮੋ ਨਿਸ਼ਾਨ ਵੀ ਨਹੀਂ ਹੈਗਾ। ਉਹਨਾਂ ਦੇ ਹੱਥ ਚ ਸੋਟੀ ਫੜੀ ਹੁੰਦੀ ਸੀ, ਅੱਲਾ ਜੰਨਤ ਘਰ ਕਰੇ, ਮੱਤੂ ਸਾਹਿਬ। ਮੈਂ ਕਿਹਾ ਉਹਨਾਂ ਦੇ ਹੱਥ ਚ ਸੋਟੀ ਹੁੰਦੀ ਸੀ। ਉਹ ਮੈਂ ਡਰਾਮਾ ਜਦੋਂ ਕਰ ਰਿਹਾ ਹੁੰਦਾ ਸੀ ਨਾ ਤੇ ਮੈਨੂੰ ਕਈ ਲੋਕ ਦੱਸਦੇ ਸੀ ਕਿ ਡਾਰ ਸਾਹਿਬ ਆਏ ਨੇ ਜਾਂ ਨਾ ਨਹੀਂ ਮੈਂ ਹੋਰ ਲੈਣੇ ਤੇ ਸਟਾਰ ਵੇਖ ਕੇ ਐਂਟਰੀ ਤੁਹਾਡੇ ਨਿਕਲ ਗਏ। ਉਹਨਾਂ ਨੇ ਕਿਹਾ ਯਾਰ ਕੋਈ ਮੁੰਡਾ ਆਇਆ ਫੈਸਲਾਬਾਦ ਵਿੱਚ, ਛੋਟੇ ਜਿਹੇ ਘਰ ਦਾ, ਚਿੱਟਾ ਰੰਗ ਤੇ ਉਹਨੇ ਮਸਤਾਨੇ ਨੂੰ ਬਹੁਤ ਤੋਤਾ ਤੇ। ਲੇਕਿਨ ਮੇਰਾ ਇੱਕ ਰਿਕਾਰਡ ਸੀਗਾ, ਇਨਸ਼ਾਅੱਲਾ ਉਹ ਅਜੇ ਵੀ ਯਾਦ ਹੋਏਗਾ, ਜਾਂ ਮੈਂ ਅਜੇ ਵੀ ਮੇਰਾ ਸਟਾਈਲ ਹੋ ਜਾਂ ਇੱਕ ਅਗਰ ਮੈਂ ਜੋ ਮੈਂ ਨਹੀਂ ਕਰਦਾ ਉਹਨੂੰ ਕਵਰ ਕਰਨਾ ਮੇਰਾ ਆਪਣਾ। ਟੈਂਸ਼ਨ ਵੱਡਾ ਤੁਹਾਡਾ ਤਵੀਲ ਸਫ਼ਰ ਹੈ ਫਨੀ, ਇਹਦੇ ਵਿੱਚ ਟੈਨਸ਼ਨਾਂ ਵੀ ਆਉਂਦੀਆਂ ਨੇ, ਕੁਛ ਮਜ਼ਾਹੀਆਂ ਟੈਨਸ਼ਨ ਵੀ ਆਉਂਦੀਆਂ ਨੇ। ਕੋਈ ਐਸੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਊਗੀ? ਤੁਸੀਂ ਤਾਂ ਬਹੁਤ ਗਏ ਹੋ, ਮੁਲਤਾਨ, ਸ਼ੁਜਾਬਾਦ, ਖਬਰੇ ਮੈਨੂੰ ਲੱਖਾ, ਬਸੀਰਪੁਰ, ਦੀਪਾਲਪੁਰ, ਵਿਆੜੀ, ਚੰਗ, ਲਈਆ, ਸ਼ੋਰਕੋਟ, ਡੀਜੀ ਖਾਨ, ਚਨੋਟ, ਜੜਾਂ ਵਾਲਾ, ਯਾਨੀ ਇੰਨੀਆਂ ਦਵਾਈਆਂ ਨਹੀਂ ਵੇਚਦੀਆਂ ਜਿੰਨੇ ਮੈਂ ਸ਼ਹਿਰ ਵਿੱਚ। ਡਰਾਮੇ ਵਾਲੇ ਸੀ, ਪੋਲੀਓ ਦੇ ਕਤਰੇ ਪਿਆਣ ਵਾਲੇ ਸੀ, ਕਿਹੜੀ ਜਗ੍ਹਾ ਤੇ ਗਏ? ਅਸੀਂ ਹਵੇਲੀ ਲੱਖਾ ਡਰਾਮਾ ਕਰ ਰਹੇ, ਸਾਨੂੰ ਪੁਲਿਸ ਪੈ ਗਈ ਸਾਰੇ ਇੱਕ ਦਫਾ। ਅੱਛਾ। ਤੇ
ਠੰਡ ਬੜੀ ਸੀ ਅੱਛਾ ਤੇ ਸਿਪਾਹੀ ਕਹਿੰਦਾ ਕਾਕਾ ਕੀ ਕਰਨ ਲੱਗਾ? ਮੈਂ ਕਿਹਾ ਜੀ ਉਹ ਚਾਦਰ ਲੈਣ ਲੱਗਾ। ਕਹਿੰਦਾ 2-3 ਦਿਨ ਲੈ ਲਓ ਚਾਦਰਾਂ, ਤੁਸੀਂ ਸਵੇਰੇ ਨਹੀਂ ਆ ਜਾਣਾ, ਤੁਹਾਨੂੰ ਟਾਈਮ ਲੱਗ ਜਾਣਾ। ਮੈਂ ਕਿਹਾ ਫਿਰ ਰਜ਼ਾਈਆਂ ਨਾਲ ਲੈ ਜਾਂਦਾ ਜੀ। तो इसलिए फिर मैं इंशाल्लाह ताला इस मुकाम पे अच्छा यार कि पुलिस सानू शुरू तो ही प्यारी है, अल्लाह दे फजल नाल फैसलाबाद भी पई है सानू पुलिस। एक शबनम सनमा हुंदा सी उत्थे भी सानू पुलिस पई है। अच्छा उत्थे पुलिस इस तरह पई है कि मैं अपने लुके बड़िया समोसे जेड़ा बनांदा ना, तो मैनू ही कह रहा है भाई तुसी ना ए दुकान दे अंदर हो जाओ, मैं समान रख रहा ते शटर सुट देना। वो ही पुलिस नू मेरे अल्लाह है जी, एक मुंडा इधर भी लुकिया कहंदे जी बाहर आ जाओ तुसी। कमाल हो गया जी, गुलबर थाना। अच्छा नहीं टेंशन साडी फील्ड च बड़ी गल मशहूर है कि किसी भी फरकार या किसी दोस्त नू को रात नू टेंशन हो जाए, किसी भी वेले भी टेंशन हो जाए, पुलिस दा मामला होए तो तुहानू ही फोन करदे ने। ਇਹ ਕੀ ਮਤਲਬ ਤੁਸੀਂ ਜ਼ਿਆਦਾ ਵਾਰੀ ਪੜ੍ਹੇ ਗਏ ਹੋ ਇਸ ਲਈ ਤੁਹਾਡੇ ਪੁਲਿਸ ਨਾਲ ਤਾਲੁਕ ਨਹੀਂ ਹੈ, ਵੈਸੇ ਪੁਲਿਸ ਨਾਲ ਤਾਲੁਕ? ਇਹ ਸਾਰਾ ਅਖਲਾਕ ਅੱਛਾ ਹੋਣਾ ਚਾਹੀਦਾ ਇਨਸਾਨ ਦਾ। ਬਿਲਕੁਲ ਮੈਨੂੰ ਤੁਹਾਡੇ ਨਾਲ ਵੀ ਜ਼ਰੂਰਤ ਪੈ ਸਕਦੀ ਹੈ, ਸਹੀ ਕਿ ਤੁਹਾਡਾ ਵੀ ਤਾਲੁਕ ਹੋ ਸਕਦਾ ਹੈ। तो इसलिए अखलाक ਜਿਹੜਾ ਬਣਾਉਣਾ ਹੈ ਉਹ ਬੰਦੇ ਦਾ ਆਪਣੇ ਵੱਸ ਚ ਹੁੰਦੀ ਹੈ ਕਿ ਅੱਛਾ ਮਿਲੋ ਅੱਛਾ ਗਿਲੋ। हर जगह पे ना अपना अखलाक प्यार, यानी कि ਤੁਹਾਡਾ ਤਾਲੁਕ ਹੈ ਪੁਲਿਸ ਨਾਲ, ਮੁਹੱਬਤ ਪਿਆਰ ਹੈ, ਅਖਲਾਕ ਮੇਰਾ ਮੁਹੱਬਤ ਪਿਆਰ ਹੈ ਔਰ ਬੇਲੌਸ ਹੈ। ਅੱਛਾ ਵੈਰੀ ਗੁੱਡ, ਹੋਣਾ ਚਾਹੀਦਾ ਹੈ, ਹੋਣਾ ਚਾਹੀਦਾ ਹੈ। ਤੇ ਟੈਡੀ ਸਾਹਿਬ ਤੁਸੀਂ ਫਿਲਮ ਸਾਡੇ ਇੱਕ ਆਰਟਿਸਟ ਸੀਗਾ, ਅੱਜ ਕੱਲ ਪ੍ਰੋਡਿਊਸਰ ਬਣ ਗਿਆ, ਉਹਨੇ ਵੀ ਬੜੀ ਸਟਰਗਲ ਕੀਤੀ ਹੈ। ਇੱਕ ਜਗ੍ਹਾ ਤੇ ਗਿਆ, ਕਹਿੰਦਾ ਜੀ ਮੈਂ ਪਰਚਾ ਕਢਾਉਣਾ ਹੈ ਚੈੱਕ ਦਾ ਤੇ ਮੈਂ 50,000 ਰੁਪਇਆ ਦੇਣਾ ਚਾਹ ਰਿਹਾ ਤੇ ਤੁਸੀਂ ਜਰਾ ਉੱਥੇ ਫੋਨ ਕਰ ਦਿਓ। ਮੈਂ ਕਿਹਾ ਯਾਰ ਜੇ ਤੂੰ ਪੈਸੇ ਦੇਣੇ ਨੇ ਤੇ ਫਿਰ ਮੈਨੂੰ ਟੈਲੀਫੋਨ ਨਾ ਕਰੇ। ਸਹੀ। ਤੇ ਜੇ ਪੈਸੇ ਘਰ ਰੱਖ ਕੇ ਆ ਕੇ ਫਿਰ ਮੈਨੂੰ ਕਰੀ। ਉਹ ਪੈਸੇ ਘਰ ਰੱਖ ਕੇ ਮੇਰੇ ਭਾਈ ਨੇ ਇੱਥੇ SHO ਤੁਸੀਂ ਜਾਣਦੇ ਹੋ, ਤੁਹਾਡੇ ਭਾਈ ਨੇ ਸ਼ਰੀਫ ਸਿੰਧੂ ਸਾਹਿਬ। ਹਾਂਜੀ ਬਿਲਕੁਲ। ਮੈਂ ਉਹਨਾਂ ਨੂੰ ਕਾਲ ਕੀਤੀ, ਬਾਹਰ ਇੱਕ ਲੜਕਾ ਖੜਾ, ਉਹਨੂੰ ਮਿਲ ਲਓ ਸਰ। ਉਹਦੀ ਗੱਲ ਸੁਣੋ, ਉਹਨਾਂ ਪਾਣੀ ਛਾਣੀ ਪਿਆ, ਉਹਦੀ ਗੱਲ ਵੀ ਸੁਣੀ, ਉਹਦਾ ਪੂਰਾ ਕੰਮ ਨਹੀਂ ਕੀਤਾ ਕਿਉਂਕਿ ਮੇਰਾ ਉਹਨਾਂ ਦਾ ਅਖਲਾਕ ਅੱਛਾ ਹੈ। ਬਿਲਕੁਲ ਸਹੀ ਗੱਲ ਹੈ। ਇੱਕ ਦਫਾ ਦਾ ਵਕੂਆ ਮੇਰੇ ਨਾਲ ਬੜਾ ਮਜ਼ਾਈਆ ਹੋਇਆ ਕਿ ਅਸੀਂ ਸਟਰਗਲ ਚ ਡਰਾਮੇ ਕਰਦੇ ਸਾਂ, ਜ਼ਫਰੀ ਖਾਨ ਸਾਹਿਬ ਨੂੰ ਮੈਂ ਲੈ ਗਿਆ ਉੱਪਰ, ਕਾਫੀ ਬੇਸ਼ੁਮਾਰ ਡਰਾਮੇ। ਤੇ ਇੱਕ ਬਸੀਰਪੁਰ ਦੇ ਕੋਲ ਇੱਕ ਸਿਨੇਮਾ ਸੀ, ਮੈਨੂੰ ਉਹਦਾ ਨਾਂ ਨਹੀਂ ਯਾਦ, ਉਹ ਪਹਿਲੀਆਂ ਚ ਆਉਂਦਾ ਸੀ ਸਿਨੇਮਾ। ਅੱਛਾ ਜੀ। ਤੇ ਸ਼ੌਕਾ ਗੁਜਰਾਲੇ ਦਾ ਮਜ਼ਾਈਆ ਐਕਟਰ ਤੁਹਾਨੂੰ ਪਤਾ। ਹਾਂ ਸ਼ੌਕਰ ਰੰਗੀਲਾ ਸਾਹਿਬ। ਤੇ ਅਸੀਂ ਸਟਰਗਲ ਚ 5-7 ਚ ਡਰਾਮਾ ਓਪਨ ਹੋ ਜਾਂਦਾ ਸੀਗਾ ਕਿ 2000 ਸਿਨੇਮਿਆਂ ਲੈ ਲੈਣਾ ਤੇ 500 ਕੁੜੀਆਂ ਨੂੰ ਤੇ ਬਾਕੀ ਕਿਰਾਇਆ ਸ਼ਰਾਇਆ 1000 ਦੇ ਪੋਸਟਰ ਲਾ ਲੈਣੇ ਤੇ ਅਸੀਂ ਡਰਾਮਾ ਕਰਨ ਟੁਰ ਪੈਣਾ। ਠੀਕ ਹੋ ਗਿਆ। ਤੇ ਮੈਂ ਭਾਅ ਤਾਂ 10,000 ਰੁਪਇਆ ਦੇਣਾ ਸੀਗਾ ਤੇ ਉਹ ਮੈਂ ਜਰਾਬਾਂ 'ਚ ਲੁਕੋ ਲਿਆ। ਅੱਛਾ ਜੀ। ਭਾਅ ਕਹਿੰਦਾ ਉੱਥੇ ਕੀ ਦਾਂਗੇ? ਮੈਂ ਕਿਹਾ ਉਹਨਾਂ ਨਾਲ ਗੱਲ ਹੋਈ ਹੈ, ਜਿੱਦਣ ਓਪਨ ਹੋਏਗਾ ਨਾ ਅਸੀਂ ਉਸ ਦਿਨ ਕਿਰਾਇਆ ਵੀ ਦੇ ਦਿਆਂਗੇ, ਜੇ ਤੁਹਾਡਾ ਬਿੱਲ ਬਣੇਗਾ ਇਸ਼ਤਿਹਾਰਾਂ ਦਾ ਉਹ ਵੀ ਦੇ ਦਿਆਂਗੇ, ਤੇ ਤੁਸੀਂ ਚੱਲੋ ਤਾਂ ਸਹੀ ਭਾਜੀ ਮੇਰੇ ਨਾਲ। ਠੀਕ ਹੈ। ਭਾਅ ਸ਼ੌਕਾ ਸਾਹਿਬ ਮੇਰੇ ਨਾਲ ਚਲੇ ਗਏ। ਉਹ 10,000 ਰੁਪਇਆ ਨਾ ਮੈਂ ਜਰਾਬਾਂ 'ਚ ਰੱਖ ਲਿਆ ਸੀਗਾ। ਅੱਛਾ ਜੀ। ਤੇ ਅਕਾੜੇ ਤੋਂ ਇੱਕ ਰੋਡ ਨਿਕਲਦਾ ਖੱਬੇ ਹੱਥ, ਉਸ ਦੌਰ ਤੇ ਟਿਓਟਾ ਜਾਂਦੇ ਸੀ ਸਰਦਾਰ ਸਾਹਿਬ, ਤੇ ਉਹ ਟਰਾਲੀਆਂ ਗੰਨੇ ਲੱਗੀਆਂ ਕਾਫੀ ਲਾਈਨ 'ਚ। ਤੇ ਇੱਕ ਬੰਦਾ ਦੌੜਾ ਆਇਆ, ਉਹਨੇ ਕਿਹਾ ਜੀ ਟਿਓਟਾ ਵਾਪਸ ਕਰ ਲਓ, ਅੱਗੇ ਨਾ ਡਾਕੂ ਪੈ ਰਹੇ। ਤੁਸੀਂ ਸਿਰਫ ਇੰਨਾ ਕਹਿਣਾ ਮੈਨੂੰ ਕਿ ਅੱਗੇ ਡਾਕੂ ਪੈ ਰਹੇ। ਅੱਗੇ ਡਾਕੂ ਪੈ ਰਹੇ ਨੇ? ਹਲੋ ਭਾ ਸ਼ੌਕੇ ਆਪਣਾ ਤੇ 10,000 ਰੁਪਇਆ ਕਿਹੜੇ ਮੌਕੇ ਤੇ ਦੇਣ ਡਿਆ, ਮੈਂ ਨਹੀਂ ਤੇਰੇ ਕੋਲ ਲੈਣੇ ਭਾਈ, ਕੋਲ ਹੀ ਰੱਖ। ਉੱਥੋਂ ਅਸੀਂ ਟਿਓਟਾ ਵਾਪਸ ਕੀਤਾ ਤੇ ਫਿਰ ਵਾਪਸ ਆ ਗਏ। ਅੱਛਾ ਤੁਸੀਂ ਪੂਰੀ ਫੀਲਡ ਮਸ਼ਹੂਰ ਹੋ, ਤੁਸੀਂ ਸ਼ਰਾਰਤੀ ਬਹੁਤ ਹੋ, ਤੁਸੀਂ ਬੜਾ ਪਿੱਠਾ ਬਦਲਾ ਲੈਂਦੇ ਹੋ। ਕੋਈ ਤੁਹਾਡਾ ਕੋਈ ਮਹਿਮਾਨ ਮਿਲਣ ਆ ਜਾਏ, ਭਾਵੇਂ ਥੀਏਟਰ ਤੇ ਆ ਜਾਏ ਜਾਂ ਤੁਹਾਡੇ ਘਰ ਆ ਜਾਏ। ਉਹ ਸਰ ਮੈਂ ਅਖਲਾਕ ਬਹੁਤ ਆ, ਮੈਂ ਪਿਆਰ ਮੁਹੱਬਤ ਬੜੀ ਕਰਦਾ। ਪਿਆਰ ਮੁਹੱਬਤ ਤੇ ਤੁਸੀਂ ਬਹੁਤ ਕਰਦੇ ਹੋ, ਲੇਕਿਨ ਤੁਸੀਂ ਮੰਗਵਾਉਂਦੇ ਜੂਸ ਹੋ ਵਿੱਚੋਂ ਕੁਝ ਹੋਰ ਚੀਜ਼ ਨਿਕਲ ਦਾ ਨਿਜ਼ਾਮ ਹੈ ਜੀ। ਹਾਂਜੀ ਹਾਂਜੀ, ਸ਼ੂਗਰਲੈਸ ਵੀ ਜੂਸ ਨਿਕਲ ਆਉਂਦਾ। ਖਿਦਮਤ ਇੰਨੀ ਕਿ ਮਹਿਮਾਨ ਦੀ ਕਰਦਾ, ਮੇਰਾ ਖਿਆਲ ਰੈਗੂਲਰ ਆਉਣ ਵਾਲਾ ਹੁੰਦਾ ਜਿਹੜਾ ਫਿਰ ਸਾਲ 'ਚ 2-3 ਦਫਾ ਆਉਂਦਾ। ਮੈਨੂੰ ਯਾਦ ਇੱਕ ਵਾਰੀ ਮੈਂ ਦਿਲੋਂ ਨਹੀਂ ਕਰਦਾ, ਅਲਫਲਾ ਟੱਬ ਵੱਡੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਤੇ ਬੜਾ ਰੌਲਾ ਪਾਇਆ ਸੀ ਯਾਰ ਵੀ ਅੰਬ ਖਾ ਲੋ, ਜਿਹਨੇ ਅੰਬ ਚੂਪੜਾ। ਉਹ ਸਰ ਮੈਂ ਕਿਹਾ ਸੀ ਜੀ ਦੀਦਾਰ ਆਈਏ ਤਾਂ ਵਿਚਾਰੀ ਕਿੰਨੀ ਦੇਰ ਟੱਬ ਚੱਲ ਫਿਰ ਇਹ ਕੰਮ ਆਤਾ ਹੈ। ਮੈਂ ਤੁਹਾਨੂੰ ਗੱਲ ਸੁਣਾਉਣਾ, ਉਹ ਜੀ ਮੈਂ ਕਿਹਾ ਜੀ ਅੱਜ ਮੈਂਗੋ ਮੰਗਾਏ ਨੇ, ਰੂਬੀ ਅਨੂ ਸਾਹਿਬਾ ਸੀ, ਠਾਕਰ ਸਾਹਿਬ ਸੀ, ਕਾਫੀ ਆਰਟਰ ਸੀਗੇ ਤੇ ਗਰਮੀ ਸੀ, ਤੇ ਮੈਂ ਕਿਹਾ ਪੇਟੀ ਨਾ ਮੈਂਗੋ ਦੀ ਮੰਗਾਈ ਹੈ ਤੇ ਜਰਾ ਠੰਡੇ ਹੋ ਰਹੇ ਨੇ। ਉਹ ਏਡਾ ਕੁ ਟੱਪ ਸੀਗਾ ਤੇ ਉਹਨੂੰ ਯਕ ਠੰਡਾ ਕਰ ਲਿਆ ਪਾਣੀ ਨਾਲ। ਵਾਹ। ਤੋਂ ਇੱਕ ਏਡਾ ਅੰਬ ਮੰਗਾ ਕੇ ਤੇ ਮੈਂ ਵਿੱਚ ਰਹਾਤਾ ਸੀਗਾ। ਤੇ ਠਾਕਰ ਸਾਹਿਬ ਮੇਰੇ ਤੋਂ ਵੀ ਸਿਆਣੇ ਨੇ, ਤੇ ਉਹਨਾਂ ਨੇ ਜਦੋਂ ਬਾਹਾਂ ਟੰਗੀਆਂ, ਛੁਰੀ ਫੜੀ, ਵਿੱਚ ਹੱਥ ਪਾਇਆ ਤਾਂ ਅੰਬ ਨਿਕਲਿਆ ਤੇ ਸਾਰਿਆਂ ਨੇ ਕਿਹਾ ਵੈਰੀ ਗੁੱਡ। ਤੇ ਜਿਹੜਾ ਐਂਟਰੀ ਜਾ ਰਿਹਾ ਉਹ ਕਹਿੰਦਾ ਮੇਰੇ ਲਈ ਰੱਖ ਲੈਣਾ, ਮੇਰੇ ਲਈ ਰੱਖ ਲੈਣਾ। ਮੈਂ ਕਿਹਾ ਭਰੀ ਪੇਟੀ ਠੰਡੇ ਯਖ ਨੇ ਜਾਂਦੇ ਨਹੀਂ ਕਿਤੇ, ਤੁਸੀਂ ਐਂਟਰੀ ਕਰਕੇ ਆਓ। ਔਰ ਰਸਾਰ ਸਾਹਿਬਾ ਥੱਲੇ ਗਏ, ਸੌਰੀ ਰਸਾਰ ਸਾਹਿਬਾ ਥੱਲੇ ਗਏ ਨੇ, ਵਾਪਸ ਆਈ, ਟੱਪ ਭਰੇ ਪਿਆ ਸੀਗਾ ਠੰਡਾ। ਤੇ ਮੈਨੂੰ ਕਹਿੰਦੀ ਜੀ ਅੰਬ ਮੇਰੇ। ਮੈਂ ਕਿਹਾ ਉਹ ਕੂਲਰ ਵੇਖ ਲਓ। ਉਹਨੇ ਜਿਹੜੇ ਡਰਾਮੇ ਗਾਣਾ ਕਰਨਾ ਸੀ ਕੱਪੜੇ ਉਹ ਹੀ ਪਾਏ ਸੀ। ਉਹਨੇ ਜਦੋਂ ਉੱਤੋਂ ਕੌਲਾ ਜਿਹਾ ਖੋਲਿਆ ਕੂਲਰ ਦਾ ਤੇ ਹੱਥ ਡਬੋਇਆ ਪੂਰਾ ਤੇ ਉਹ ਖਾਲੀ। ਕਹਿੰਦੀ ਡੈਡੀ
ਤੂੰ ਤੇ ਕਹਿੰਦਾ ਹਮ ਬੜੇ ਨੇ, ਤੇ ਮੈਂ ਕਿਹਾ ਤੈਨੂੰ ਕਿੰਨੇ ਕਿਹਾ ਥੱਲੇ ਜਾ, ਐਡੀ ਕਾਸਟ ਇੱਥੇ ਪੇਟੀ ਦਾ ਕੋਈ ਪਤਾ ਲੱਗਦਾ। ਤਾਂ ਟੈਡੀ ਸਾਹਿਬ ਮੈਨੂੰ ਤੁਹਾਡਾ ਇੱਕ ਵਾਕਿਆ ਯਾਦ ਆ ਗਿਆ, ਤੁਹਾਨੂੰ ਨਾ ਉੱਥੇ ਬੈਲਜੀਅਮ ਸਾਂ ਸੀ, ਤੁਹਾਡੀ ਤਬੀਅਤ ਖਰਾਬ ਹੋ ਗਈ, ਬਿਮਾਰ ਹੋ ਗਏ, ਮੈਂ ਖਾਣਾ ਜ਼ਿਆਦਾ ਖਾ ਬੈਠਾ। ਬੁਖਾਰ ਤੁਹਾਨੂੰ ਚੜਿਆ ਸੀ, ਜੀ ਜੀ ਜੀ। ਤੇ ਬੜੀ ਮੁਸ਼ਕਲ ਨਾਲ ਸਾਨੂੰ ਉੱਥੋਂ ਮਤਲਬ ਗੱਡੀ ਮਿਲੀ, ਟੈਕਸੀ ਮਿਲੀ ਹੈ, ਅਸੀਂ ਉਹਦੇ ਵਿੱਚ ਤੁਹਾਨੂੰ ਬਿਠਾ ਕੇ ਲਿਜਾ ਰਹੇ ਸੀ, ਤੁਹਾਡੀ ਤਬੀਅਤ ਬਹੁਤ ਖਰਾਬ ਸੀ, ਤੁਸੀਂ ਮਤਲਬ ਸ਼ੋਰ ਵੀ ਕਰ ਰਹੇ ਸੀ ਤੇ ਵੋਮਟਿੰਗ ਕਰਨ ਲੱਗੇ ਸੀ, ਤੁਹਾਨੂੰ ਰੋਕਿਆ, ਮੈਂ ਕਿਹਾ ਟੈਡੀ ਸਾਹਿਬ, ਮੈਂ ਉਹ ਗੋਰੇ ਦੇ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਸੀ ਤੇ ਉਹਦੀ ਸੀਟ ਨੂੰ ਮੈਂ 2-3 ਠੋਡ ਵੀ ਮਾਰੇ, ਤੁਸੀਂ ਮੈਨੂੰ ਮਨਾ ਕੀਤਾ। ਮੈਂ ਤੁਹਾਨੂੰ ਮਨਾ ਕੀਤਾ, ਮੈਂ ਕਿਹਾ ਭਾਈ ਜਾਨ ਬੜੀ ਮੁਸ਼ਕਲ ਨਾਲ ਗੱਡੀ ਮਿਲੀ ਹੈ, ਇਹਨਾਂ ਨੇ ਸਾਨੂੰ ਅਗਰ ਇੱਥੇ ਲਾਤਾ ਨਾ ਤੇ ਅੱਗੋਂ ਸਾਨੂੰ ਇੱਥੋਂ ਕੋਈ ਗੱਡੀ ਮਿਲਣੀ ਨਹੀਂ। ਬਿਲਕੁਲ ਬਿਲਕੁਲ ਇਸ ਤਰ੍ਹਾਂ। ਔਰ ਤੁਸੀਂ ਕਿਉਂਕਿ ਤੁਹਾਡੀ ਤਬੀਅਤ ਨਹੀਂ ਸੀ ਠੀਕ, ਤੁਸੀਂ ਮੈਨੂੰ ਕਹਿ ਲੈ ਇਹ ਸਾਨੂੰ ਇੱਥੇ ਕਿਵੇਂ ਲਾ ਸਕਦਾ, ਇਹਨੇ ਇੱਥੇ ਫਿਰਨਾ ਟੁਰਨਾ ਕਿ ਨਹੀਂ। ਮੈਂ ਕਿਉਂ ਕਹਿੰਦਾ ਇਹਨੂੰ ਨਹੀਂ ਪਤਾ ਕਿ ਸ਼ਰੀਫ ਸਿੱਧੂ ਸਾਹਿਬ ਇੱਥੇ ਲੱਗੇ। ਉਹ ਫਿਰ ਮੈਂ ਤੁਹਾਡੇ ਖਾਨੇ ਦੱਸਿਆ, ਮੈਂ ਕਿਹਾ ਅਸੀਂ ਬੈਲਜੀਅਮ ਫਿਰ ਰਹੇ ਹਾਂ, ਸ਼ਰੀਫ ਸਾਹਿਬ ਪਾਕਿਸਤਾਨ ਲੱਗੇ। ਬਿਲਕੁਲ ਇਸ ਤਰ੍ਹਾਂ ਹੀ ਹੋਇਆ ਜੀ। ਤੁਸੀਂ ਅੱਛਾ, ਤੇ ਤੁਸੀਂ ਨਾਸਰ ਚਨੋਟੀ ਸਾਹਿਬ ਤੁਹਾਨੂੰ ਹਰ ਡਰਾਮੇ 'ਚ ਜਿਹੜਾ ਫੜਦੇ ਨੇ, ਔਰ ਉਹ ਤੁਸੀਂ ਉਹਦੇ ਕੋਲ ਬੜਾ, ਉਹਨਾਂ ਨੇ ਮੈਨੂੰ ਗੰਦਾ ਕਰਤਾ ਜੀ। ਨਹੀਂ ਤੁਹਾਡੀ ਅੰਡਰਸਟੈਂਡ ਜ਼ਰੂਰ ਬਾਜ਼ੂ ਫੜ ਲਿਆ, ਇਹ ਫੜ ਲਿਆ, ਉਹ ਖਿੱਚਦੇ ਇੱਥੋਂ ਕਰਕੇ ਨੇ ਕਿ ਲੋਕੀ ਸਮਝਦੇ ਇਹਨਾਂ ਦਾ ਬਹੁਤ ਪਿਆਰ ਮੁਹੱਬਤ ਹੈ। ਨਹੀਂ ਪਿਆਰ ਮੁਹੱਬਤ ਮੇਰੇ ਗੱਲ ਸੁਣੋ ਜੀ, ਇੱਕ ਬੰਦੇ ਨਾਲ ਹੁੰਦਾ ਕਿ ਨਾਸਰ ਸਾਹਿਬ ਨਾ ਹੋ ਗਿਆ, ਫਿਰ ਨਾਸਰ ਸਾਹਿਬ ਨਾ ਹੋਣ ਤੇ ਜ਼ਫਰੀ ਖਾਨ ਸਾਹਿਬ ਉਹ ਕਰ ਰਹੇ ਹੁੰਦੇ ਨੇ। ਇਹ ਤੇ ਦੱਸੋ ਕਿ ਜ਼ਫਰੀ ਖਾਨ ਸਾਹਿਬ ਤੁਹਾਡੇ ਨਾਲ ਸੀਨੀਅਰ ਨੇ ਜਾਂ ਜੂਨੀਅਰ ਨੇ? ਨਹੀਂ, ਉਹਨਾਂ ਦੀ ਮੇਰੀ ਸਟਰਗਲ ਇੱਕ ਹੀ ਆ। ਅੱਛਾ ਜੀ। ਕਿਉਂਕਿ ਮੈਂ ਕਿਸੇ ਮਸਲੇ ਮਸਾਇਲ 'ਚ ਪਿੰਡੀ ਤੋਂ ਆ ਰਿਹਾ ਸਾਂ, ਡਰਾਮਾ ਓਪਨ ਹੋਣਾ ਸੀ, ਫਸਟ ਡੇ ਸੀ ਹਫਤੇ ਦਾ ਡੇ, ਤੇ ਨਹਾਈ ਖਾਨਮ ਸਾਹਿਬਾ ਅੱਲਾ ਜੰਨਤ 'ਚ ਕਰ ਕਰੇ, ਉਹਨਾਂ ਦਾ ਬਹੁਤ ਅੱਛੇ ਰਾਈਟਰ, ਡਾਇਰੈਕਟਰ, ਪ੍ਰੋਡਿਊਸਰ, ਕੋਈ ਸ਼ੱਕ ਨਹੀਂ, 3 ਸ਼ੋਬੇ ਉਹਨਾਂ ਦੇ ਕੋਲ ਸੀ ਉਸ ਦੌਰ 'ਚ, ਤੇ ਡਰਾਮੇ ਦਾ ਨਾਮ ਸੀ ਟਾਈਮ ਪਾਸ। ਤੇ ਮੈਂ ਜਗਰਾਤਾ ਸਾਂ ਬਹੁਤ ਜ਼ਿਆਦਾ ਕਿ ਮੇਰੀਆਂ ਅੱਖਾਂ ਨਹੀਂ ਸੀ ਖੋਲ੍ਹਣੀਆਂ, ਤੇ ਮੈਡਮ ਨੇ ਕਿਹਾ ਤੁਹਾਡਾ ਨੌਕਰ ਦਾ ਰੋਲ ਹੈ, ਇਹਦਾ ਕਰਕੇ ਨਾ। ਤੇ ਜਿਹੜੀ ਅੱਲਾਹ ਤਾਲਾ ਨੇ ਜਿਹਦਾ ਸਰਦਾਰ ਕਮਾਲ ਸਰ ਜਿੱਥੇ ਲਿਖਿਆ ਨਾ, ਉਹਨੂੰ ਮਿਲਣਾ ਹੀ ਬੇਸ਼ੱਕ, ਉਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਜਿੰਨਾ ਮਰਜ਼ੀ ਦੌੜੋ ਭੱਜੋ, ਤੁਹਾਨੂੰ ਘਰ ਬੈਠੇ ਵੀ ਆ ਜਾਓ। ਬਿਲਕੁਲ ਸਹੀ। ਸੂਰਤੁਲ ਰਹਿਮਾਨ ਬਾਸਤਕਾਰੀ ਸਾਹਿਬ ਹੈ ਉਹਨਾਂ ਦਾ ਨਾਮ, ਮੇਰਾ ਖਿਆਲ ਸੂਰਤੁਲ ਰਹਿਮਾਨ, ਤੁਸੀਂ 7 ਦਿਨ ਡੇਲੀ ਪੜ੍ਹ ਲਓ ਤੇ ਜਾਂ ਮੋਬਾਈਲ ਤੇ ਸੁਣ ਲਓ 20 ਮਿੰਟ ਦੀ, ਅੱਲਾਹ ਤਾਲਾ 7 ਦਿਨ ਦੇ ਵਿੱਚ ਦੇਖੋ ਬਰਕਤ ਕਿੰਨੀ ਪਾਉਂਦਾ ਹੈ। ਬੇਸ਼ੱਕ ਬੇਸ਼ੱਕ ਉਹਦਾ ਦਾਣਾ ਪਾਣੀ ਉਸ ਡਰਾਮੇ 'ਚ ਲਿਖਿਆ ਸੀ। ਬਿਲਕੁਲ ਸਹੀ। ਕੰਟੀਨਿਊਟੀ ਵੀ ਮੇਰੀ ਸੀ ਆਮ, ਬੈਠੋ ਲਿਆ ਡਾਂਦਾ, ਕਿਉਂਕਿ ਮੈਂ ਇਸ ਤਰ੍ਹਾਂ ਕਰਦਾ ਸਾਂ ਕਿ ਜਿੱਥੇ ਮੈਂ ਬੈਠਾ ਨਾ, ਮੇਰੇ ਦੋਸਤ ਬੈਠੇ, 2 ਗੋਗਾ ਮੋਟਾ ਲਾ ਲਓ, ਤੁਸੀਂ ਆਏ ਹੋ, ਉਹ 2 ਬੋਤਲਾਂ ਲਿਆ, ਇਫੀ ਸਾਹਿਬ ਆ ਗਏ, 2 ਬੋਤਲਾਂ ਲਿਆ, 4 ਕਰ ਲਾ, ਚੱਲ 6 ਕਰ ਲਾ, ਹੋਰ 2 ਆ ਗਏ, 8 ਕਰ ਲਾ, 12 ਕਰ ਲਾ, ਚੱਲ ਯਾਰ ਬੈਠੋ, ਤੁਸੀਂ ਬੈਠੋ, ਤੂੰ ਡਾਲਾ ਹੀ ਲਾਇਆ। ਇਹ ਮੇਰੀ ਆਮ, ਯਾਨੀ ਕਿ ਇਹ ਜਿਹੜੀ ਕੰਟੀਨਿਊਟੀ ਜੋ ਬੈਠੋ ਲਿਆ ਡਾਲਾ, ਮੇਰੀ ਆਮ, ਇਹ ਤੁਸੀਂ ਆਮ ਲਾਈਫ 'ਚ ਕਹਿੰਦੇ ਸੋ। ਤੇ ਜ਼ਫਰੀ ਖਾਨ ਸਾਹਿਬ ਨੇ ਥੀਏਟਰ ਤੇ ਕਿਹਾ ਤਾਂ ਕਲਿੱਕ ਕਰ ਗਿਆ। ਥੀਏਟਰ ਤੇ ਉਹਨੇ ਕਿਹਾ, ਕਲੈਪ ਦੇ ਨਾਲ ਕਰਦਾ ਸੀ ਕਿ ਬੈਠੋ ਲਿਆ ਡਾਲਾ, ਉਹਦਾ ਉਹ ਰਿਜ਼ਕ ਉੱਥੇ ਲਿਖਿਆ ਸੀ। ਅੱਜ ਵੀ ਮੈਨੂੰ ਉਸਤਾਦ ਜੀ ਕਹਿੰਦਾ ਹੈ, ਮੈਨੂੰ ਦੁਆਵਾਂ ਦਿੰਦਾ ਹੈ, ਕਹਿੰਦਾ ਜੀ ਮੇਰੇ ਬੱਚਿਆਂ ਦਾ ਰਿਜ਼ਕ ਲਾਉਣ ਵਾਲੇ ਤੁਸੀਂ ਹੋ, ਜਿਸ ਤਰ੍ਹਾਂ ਕਿ ਮੈਂ ਮਸਤਾਨਾ ਸਾਹਿਬ ਨੂੰ ਦੁਆਵਾਂ ਦੇ ਰਿਹਾ, ਮੇਰੇ ਬੱਚਿਆਂ ਦਾ ਰਿਜ਼ਕ ਲਾਉਣ ਵਾਲੇ ਔਰ ਛਾਤੇ ਬਣਾਉਣ ਵਾਲੇ ਮਸਤਾਨਾ ਸਾਹਿਬ ਦਾ ਬਹੁਤ ਹੱਥ ਹੈ। ਵਾਹ ਜੀ ਵਾਹ। ਆਪਣਾ ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ? ਮੇਰਾ ਹਰ 5 ਇਕੱਠੀਆਂ ਕਰ ਲਓ ਤੇ ਅੱਧੀ ਕੁ ਬਣਦੀ ਹੈ। ਇਹਨਾਂ ਕੀਤਾ ਕਿ ਮੇਰੇ ਹਾਫ ਟਾਈਮ ਦਾ ਵੀ ਨਾ ਮੌਕਾ ਮਿਲਿਆ, ਕੋਈ ਸਮੋਸੇ ਹੀ ਵੇਚ ਜੇ ਆ ਕੇ। ਮੈਨੂੰ ਯਾਦ ਇੱਕ ਫਿਲਮ 'ਚ ਤੁਸੀਂ ਮੇਰੇ ਨਾਲ ਹੀ ਸੋ ਜੀ, ਜ਼ਹੂਰ ਗਿਲਾਨੀ ਸਾਹਿਬ ਦੀ ਫਿਲਮ ਸੀ, ਤੇ ਉਹ ਤੁਹਾਨੂੰ ਯਾਦ, ਤੁਸੀਂ ਕਿੰਨੀ ਦੇਰ ਕੰਮ ਕੀਤਾ ਉੱਥੇ? ਮੈਂ ਗਿਆ ਤੇ ਕਾਫੀ ਦੇਰ ਸਾ ਕੰਮ, ਮੇਰਾ 7 ਸੈਕਿੰਡ ਜਾਂ 10 ਸੈਕਿੰਡ ਦਾ ਹੋਇਆ ਹੋਏਗਾ, ਕਿ ਉਹ ਸਰਦਾਰ ਸਾਹਿਬ ਬਿਲਕੁਲ ਖਾਲੀ ਪੇਟ ਸਾਂ, ਗਰਮੀ ਸੀ, ਜੂਨ ਜੁਲਾਈ, ਤੇ ਚਲੇ ਗਏ ਆ, ਤੁਸੀਂ ਵੀ ਨਾਲ ਹੀ ਸੀ, ਤੁਹਾਡੇ ਵਾਲੀ ਗੱਡੀ 'ਚ ਗਏ ਸਾਂ, ਤੇ ਮੈਨੂੰ ਲਾਚਾ ਕੁੜਤਾ ਪਵਾਤਾ, ਭੁੱਖ ਲੱਗੀ, ਜਗ੍ਹਾ ਚੇਂਜ ਕੀਤੀ ਸੀ, ਕੋਈ ਨਾ ਪਾਣੀ ਨਾ ਜਿੱਥੇ ਪਹਿਲੇ ਸ਼ੂਟਿੰਗ ਕੀਤੀ ਉੱਥੇ ਤੰਬੂ ਲੱਗੇ ਸਨ, ਤੇ ਉੱਥੇ ਫੌਤਗੀ ਹੋਈ ਜੀ, ਉਹ ਫਿਰ ਯੂਨੀਵਰਸਿਟੀ ਕੋ ਲੈ ਗਏ, ਕੋਈ ਫਿਲਮ ਅੱਗੇ ਲੈ ਗਏ, ਪੂਰਾ ਰੋਡ ਸੀ, ਬੱਗੀਆਂ ਸੀ, ਕਾਫੀ ਆਰਟ ਸੀ, ਤੇ ਮੈਂ ਕਿਹਾ ਤੁਸੀਂ ਮੈਨੂੰ ਹੌਸਲਾ ਦੇਵੋਗੇ, ਤੇ ਤੁਸੀਂ ਮੈਨੂੰ ਐਸਾ ਹੌਸਲਾ ਦਿੱਤਾ ਕਿ ਤੁਸੀਂ ਮੈਨੂੰ ਇੰਨਾ, ਉੱਥੇ ਭੰਗੜਾ ਪਾਉਣਾ ਸੀ ਨਾ ਬੱਗੀਆਂ ਦੇ ਕੋਲ ਵੱਜ ਰਹੇ ਸੀਗੇ, ਤੇ ਮੈਂ ਕਿਤੇ ਕੈਮਰਾ ਬਹੁਤ ਹੀ ਦੂਰ ਸੀ, ਯਾਨੀ ਕਿ ਸਾਡਾ ਘਰ ਹੈ ਵੇ ਤੇ ਕੈਮਰਾ ਸੀ ਕਿਤੇ ਲਾ ਲਓ ਤੁਸੀਂ, ਇਹ ਸਟੋਰ ਹੈ ਬਾਹਰ ਕੋਈ ਕਾਫੀ ਫਰਲਾਂਗ ਤੇ, ਮੈਂ ਉੱਥੋਂ ਹੀ ਨੱਚਣਾ ਸ਼ੁਰੂ ਕਰਤਾ ਜ਼ਿਆਦਾ। ਔਰ ਤੁਸੀਂ ਮੇਰੇ ਕੰਨ 'ਚ ਵੀ ਕਿਹਾ ਕਿ ਡੈਡੀ ਅਜੇ ਨਾ ਨੱਚ, ਕੈਮਰਾ ਬਹੁਤ ਦੂਰ ਹੈ, ਲਾਗੇ ਜਾ ਕੇ ਨੱਚੀ। ਜਦੋਂ ਲਾਗੇ ਗਿਆ ਮੈਂ ਤੇਜ਼ ਹੋ ਗਿਆ, ਮੈਂ ਡਿੱਗ ਪਿਆ। ਲਾਚਾ ਕੁੜਤਾ ਮੈਂ ਉਹਨਾਂ ਦਾ ਪਾਇਆ ਸੀਗਾ, ਗੁੱਸਾ ਵੀ ਉਹਨਾਂ ਦਾ ਸੀ, ਚਾਬੀ ਮੈਂ ਤੁਹਾਡੇ ਲਈ ਗਾਣਾ ਲੱਗਾ ਸੀਗਾ। ਮੈਂ ਘਰ ਆ ਗਏ, ਤੁਸੀਂ ਤੇ ਮੈਂ ਇਕੱਠੇ ਰਿਹਾਇਸ਼ ਰੱਖੀ ਸੀ ਬਲੌਗ 'ਚ, ਮੈਂ ਘਰ ਆ ਕੇ ਸੋ ਗਿਆ।
ਉਹਨਾਂ ਕਹੇ ਜੀ ਤਾਰਕ ਟੈਡੀ ਤੁਸੀਂ ਕਹੇ ਜੀ ਕੰਮ ਕਰੋ, ਉਹ ਜਾ ਕੇ ਸੌਂ ਚੁੱਕਾ। ਘਰ ਚਲਾ ਗਿਆ ਆਪਣੇ। ਫਿਰ ਇੱਕ ਪ੍ਰੋਡਿਊਸਰ ਨੇ ਮੈਨੂੰ ਫਿਲਮ ਦਿੱਤੀ। ਅੱਛਾ ਜੀ। ਤੇ ਉਹ ਸਵੇਰ ਰਾਤ ਮਹਿਮਾਨ ਬੈਠੇ ਰਹੇ, ਅਸੀਂ ਇਕੱਠੇ ਬੈਠੇ ਰਹੇ ਬਲਕਿ। ਹਾਂ ਤੇ ਸਵੇਰ ਨੂੰ ਬੰਦਾ ਇੱਕ ਉਠਾਉਣ ਆਇਆ, ਮੈਂ ਲੈਦਾ ਸੁੱਤਾ ਸਾਂ। ਹਾਂ ਤੇ ਉਹਨੇ ਕਿਹਾ ਜੀ ਉੱਠੋ ਫਿਲਮ ਕਰਨ ਜਾਣੀ। ਸ਼ੂਟਿੰਗ ਹੈ, ਚਲੋ ਸ਼ੂਟਿੰਗ ਹੈ, ਉੱਠੋ ਜਾਣਾ ਨਹੀਂ ਤੁਸੀਂ, ਦੁਪਹਿਰ ਦੇ 12 ਵੱਜ ਗਏ। ਹਾਂ ਤੇ ਜਿਹੜਾ ਮੈਨੂੰ ਲੈਣ ਆਇਆ ਨਾ, ਤੇ ਮੈਂ ਉਹਨੂੰ ਕਹੀ ਜਾ ਰਿਹਾ ਯਾਰ ਉਹਨਾਂ ਨੂੰ ਕਹਿ ਦੇ ਉਹ ਗੁਜਰਨ ਲਈ ਗਿਆ ਹੈ। ਉਹ ਅੱਗੋਂ ਕਹਿੰਦਾ ਭਾਜੀ ਮੈਂ ਹੀ ਤਾਂ ਤੁਹਾਨੂੰ ਲੈਣ ਆਇਆ। ਮੈਨੂੰ ਫਿਰ ਮੈਨੂੰ ਮਜਬੂਰੀ ਉੱਠਣਾ ਪਿਆ ਜੀ ਫਿਰ ਜਾਣਾ। ਅੱਛਾ ਡਾਕਟਰ ਸਾਹਿਬ ਮਾਸ਼ਾਅੱਲਾ ਤੁਸੀਂ ਆਰਟਿਸਟ ਵੀ ਅੱਛੇ ਸੋ, ਮਿਹਰਬਾਨੀ। ਹਿੱਟ ਵੀ ਤੁਸੀਂ ਹੋਏ, ਔਰ ਹਿੱਟ ਇਸ ਤਰ੍ਹਾਂ ਦੇ ਹੋਏ ਕਿ ਮੇਰਾ ਖਿਆਲ ਕਿ ਇਹ ਇੱਕ ਟਾਈਮ 'ਚ ਤੁਸੀਂ 3 ਡਰਾਮੇ ਵੀ ਲਾਹੌਰ 'ਚ ਕੀਤੇ ਜਿਹਦੀ ਇਜਾਜ਼ਤ ਨਹੀਂ ਸੀ, ਮਗਰ ਤੁਸੀਂ ਕੀਤੇ ਅਲਹਮਦੁਲਿਲਾ ਤੁਹਾਡੀਆਂ ਦੁਆਵਾਂ ਨਾਲ। ਖੂਬਸੂਰਤ ਵੀ ਸੋ, ਮੂੰਹ ਮੱਥੇ ਵੀ ਲੱਗਦੇ ਸੋ। ਤੇ ਸ਼ਾਦੀ ਤੁਹਾਡੀ ਇੱਕੋ ਹੀ ਹੈ, ਫੀਲਡ 'ਚ ਇਸ਼ਕ ਤੇ ਹੋਏ ਹੋਣਗੇ ਜੀ? ਬੇਸ਼ੁਮਾਰ ਇਸ਼ਕ ਹੋਏ। ਤੇ ਹੁਣ ਵੀ ਕਰ ਰਹੇ ਹੋ ਜਾਂ ਮੁੜੇ ਨਹੀਂ? ਹੁਣ ਇਕੱਲੇ ਹੀ ਸੌਂਦਾ। ਇਕੱਲੇ ਸੌਂਦੇ ਨਹੀਂ, ਹੁਣ ਸੌਣਾ ਪਏਗਾ ਜੀ, ਮਾਸ਼ਾਅੱਲਾ ਬੇਟਾ ਜਵਾਨ ਹੋ ਗਿਆ। ਡਾਕਟਰ ਸਾਹਿਬ ਬੜੀ ਅੱਛੀ ਤੁਹਾਡੇ ਨਾਲ ਗੱਲਾਂ ਹੋਈਆਂ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਤੁਸੀਂ ਦਾਦੇ ਪੜਦਾਦੇ ਹੀ ਬਣ ਜਾਓਗੇ, ਰਹਿਣਾ ਤੁਸੀਂ ਟੈਡੀ ਹੈ, ਠੀਕ ਹੈ ਜੀ। ਲੇਕਿਨ ਅੱਲਾਹ ਇਸ ਟੈਡੀ 'ਚ ਕਰੋੜਾਂ ਦੀ ਬਰਕਤ ਪਾਈ ਰੱਖੇ। ਸਰਦਾਰ ਸਾਹਿਬ ਸਭ ਤੋਂ ਅੱਛੀ ਗੱਲ ਇਹ ਕਿ ਮੈਂ ਦੁਆ ਇਹ ਲਾਸਟ ਤੇ ਕਰਨਾ ਚਾਹ ਰਿਹਾ ਕਿ ਜਿਸ ਬੰਦੇ ਨੇ ਆਪਣੇ ਸੀਨੀਅਰ ਦੀ ਇੱਜ਼ਤ ਨਹੀਂ ਨਾ ਕੀਤੀ, ਮੈਂ ਨਹੀਂ ਉਹਨੂੰ ਕਾਮਯਾਬ ਹੁੰਦਿਆਂ ਵੇਖਿਆ। ਮੈਂ 10-12 ਸਾਲ ਹੋ ਗਏ। ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿਹੜਾ ਬਾਦ ਦਵੇ ਉਹਨੂੰ ਪਾ ਕੇ ਜਿਹੜਾ ਵੇਚ ਦਵੇ। ਮੈਂ ਇਹ ਵੀ ਕਹਿ ਸਕਦਾ ਕਿ ਮੈਨੂੰ ਡਾਰ ਸਾਹਿਬ ਨੇ ਵੀ ਧੱਕੇ ਮਾਰੇ ਨੇ, ਮੈਨੂੰ ਇਰਫਾਨ ਖੋਸਰ ਸਾਹਿਬ ਨੇ ਵੀ ਧੱਕੇ ਮਾਰੇ ਨੇ, ਲੇਕਿਨ ਅੱਲਾ ਦਾ ਫਜ਼ਲ ਔਰ ਉਹਨਾਂ ਦੇ ਕਾਰਨ ਉਹੀ ਬੰਦੇ ਮੇਰੇ ਪਿੱਛੇ ਆਏ ਨੇ ਬੇਸ਼ੁਮਾਰ, ਕਿ ਵੱਡੇ ਭਾਈ ਨੇ ਮੇਰੇ, ਅਜੇ ਵੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਡਾਕਟਰ ਸਾਹਿਬ ਜਿਹਨਾਂ ਲੋਕਾਂ ਦਾ ਤੁਸੀਂ ਨਾਂ ਲੈ ਰਹੇ ਹੋ, ਇਹ ਸੀਨੀਅਰ ਨੇ, ਇਹ ਜਸਟ ਲਾਈਕ ਇੰਜੀਨੀਅਰ ਜਿਵੇਂ ਸਾਡੇ ਮਾਂ ਜਾਂ ਪਿਓ ਨੇ। ਤੇ ਅਗਰ ਪਿਓ ਧੱਕਾ ਦੇ ਜਾਂ ਮਾਂ ਧੱਕਾ ਦੇ, ਉਸ ਧੱਕੇ ਦਾ ਕਦੀ ਬੁਰਾ ਨਹੀਂ ਇਹਨਾਂ ਦੀ ਗੱਲ ਦਿਲ 'ਚ ਨਹੀਂ ਰੱਖਣੀ ਚਾਹੀਦੀ। ਦਿਲ 'ਚ ਕਿਸੇ ਦੀ ਗੱਲ ਵੀ ਨਹੀਂ ਰੱਖਣੀ ਚਾਹੀਦੀ। ਅਗਰ ਮੈਨੂੰ ਗਾਲਾਂ ਵੀ ਕੱਢਦਾ ਨਾ ਤੇ ਕੱਢ ਕੇ ਲੰਘ ਜਾਏ, ਕੋਈ ਟੈਨਸ਼ਨ ਨਹੀਂ ਲੈਣੀ ਇਸ ਗੱਲ ਦੀ। ਲੇਕਿਨ ਕਿਸੇ ਦਾ ਬੁਰਾ ਨਾ ਸੋਚੋ, ਕਿਸੇ ਯਤੀਮ ਦਾ ਨਾ ਖਾਓ, ਤੇ ਆਪਣੇ ਤੋਂ ਛੋਟੇ ਨਾਲ ਅਦਾਬ ਨਾਲ ਗੱਲ ਕਰੋ। ਤੇ ਉਹਨਾਂ ਨੇ ਮੈਨੂੰ ਖੈਰ ਗਾਲਾਂ ਸ਼ਾਲਾਂ ਝਾੜਾਂ ਪਾਈਆਂ, ਲੇਕਿਨ ਮੇਰੇ ਵੱਡੇ ਸੀਗੇ, ਮੈਂ ਕੁਛ ਨਹੀਂ ਸੀ ਕਰ ਸਕਦਾ। ਲੇਕਿਨ ਅੱਲਾਹ ਤਾਲਾ ਨੇ ਸਰਦਾਰ ਕਮਾਲ ਸਾਹਿਬ ਉਹ ਵਕਤ ਵੀ ਲਿਆਂਦਾ ਹੈ ਕਿ ਉਹਨਾਂ ਨੇ ਹੀ ਕਿਹਾ ਜੀ ਬੇਟਾ 2 ਡੇਟਾਂ ਕਰਨੀਆਂ, ਐਡਵਾਂਸ ਕਿੰਨੇ ਪੈਸੇ ਦੇ। ਬਿਲਕੁਲ ਤੇ ਮੈਂ ਵੀ ਹੱਕ ਲਾਲਦਾ ਸਾਂ, ਮੈਂ ਕਿਹਾ ਜੀ ਡੇਟਾ ਕਰਾਂਗਾ, ਤੁਹਾਡੇ ਕੋਲ ਪੈਸਾ ਨਹੀਂ ਆਉਣਾ। ਬਹੁਤ ਅੱਛੇ, ਜ਼ਿੰਦਾਬਾਦ ਜਨਾਬ। ਇਹਦਾ ਨਾਮ ਹੈ ਤਾਰਿਕ ਟੈਡੀ। ਤੁਸੀਂ ਅੱਜ ਤੋਂ ਪਹਿਲੇ ਤਾਰਿਕ ਟੈਡੀ ਉਹ ਵੇਖਿਆ ਕਿ ਜਿਹੜਾ ਅੱਗੇ ਸਟੇਜ ਤੇ ਕਿਸੇ ਦੀ ਗੱਲ ਨਹੀਂ ਸੁਣਦਾ। ਅੱਜ ਤੁਸੀਂ ਤਾਰਿਕ ਟੈਡੀ ਸਭ ਦੇ ਦਿਲ ਦੀਆਂ ਗੱਲਾਂ ਉਹ ਸੁਣੀਆਂ ਨੇ। ਇਸ ਤਰ੍ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਇਨਸ਼ਾਅੱਲਾ ਜਿਹੜਾ ਆਪਣੇ ਕੰਮ ਦਾ ਕਿੰਗ ਹੋਏਗਾ, ਅਸੀਂ ਤੁਹਾਡੀ ਉਹਦੇ ਨਾਲ ਮੁਲਾਕਾਤ ਕਰਾਉਂਦੇ ਰਹਾਂਗੇ। ਅੱਜ ਦਾ ਸਦਾਬਹਾਰ ਕਿੰਗ ਤਾਰਿਕ ਟੈਡੀ ਸਾਹਿਬ, ਥੈਂਕ ਯੂ, ਬੜੀ ਮਿਹਰਬਾਨੀ। ਵੈਲਕਮ ਸਰ। ਨਾਜ਼ਰੀਨ ਦੇਖਦੇ ਰਹਿਣਾ ਸਰਦਾਰ ਕਮਾਲ ऑफिशियल चैनल।